ਅਸਾਈਲਮ ਨੂੰ ਲੈ ਕੇ ਕਹਿੰਦੇ ਕੁਝ ਚੇਂਜ ਹੋਏ ਆ ਜੀ। ਸੋ ਅਸਾਈਲਮ ਨੂੰ ਲੈ ਕੇ ਹੁਣ ਇਹਨੂੰ ਤੁਸੀਂ ਮਾੜੀ ਖਬਰ ਮੰਨੋ ਜਾਂ ਚੰਗੀ ਖਬਰ ਮੰਨੋ, ਇਹ ਬੰਦੇ ਤੇ ਆ। ਸੋ ਕੀ ਹੋ ਰਿਹਾ ਕਿ ਜਿਹੜਾ ਜਦੋਂ ਦਾ ਪੀਡੀ ਮੈਮੋ ਆਇਆ, ਪੀਡੀ ਮੈਮੋ ਤੋਂ ਬਾਅਦ ਪੀਡੀ ਮੈਮੋ ਸਾਨੂੰ ਤਾਂ ਇਹੀ ਲੱਗਦਾ ਸੀਗਾ ਕਿ ਜਿਹੜਾ ਲੋਕਾਂ ਨੇ ਆਪਣੇ ਕੇਸ ਡਿਸਮਿਸ ਕਰਾਣੇ ਉਹ ਡਿਸਮਿਸ ਕਰਾ ਸਕਦੇ ਆ, ਜਿਹਨਾਂ ਦੇ ਚੱਲਦੇ ਰਹਿਣੇ ਚਾਹੀਦੇ ਆ ਉਹਨਾਂ ਦੇ ਚੱਲਦੇ ਰਹੂਗੇ। ਪਰ ਇੱਦਾਂ ਹੋ ਨਹੀਂ ਰਿਹਾ। ਕੀ ਹੈਗਾ ਕਿ ਕਈ ਕੇਸਾਂ ਦੇ ਵਿੱਚ ਹੁਣ ਕੀ ਹੋ ਰਿਹਾ ਕਿ ਕਲਾਇੰਟ ਕਾਲ ਕਰ ਰਹੇ, ਸਾਨੂੰ ਦੱਸ ਰਹੇ ਕਿ ਉਹ ਹੀਅਰਿੰਗ ਤੇ ਗਏ ਤੇ ਜੱਜ ਨੇ ਤੇ ਸਰਕਾਰੀ ਵਕੀਲ ਨੇ ਆਪੇ ਅਗਰੀ ਕਰਕੇ, ਸੋ ਪੂਰੀ ਤਿਆਰੀ ਤੁਰੀ ਕਰਕੇ ਆਪਣੀ ਫਾਈਨਲ ਹੀਅਰਿੰਗ ਤੇ ਗਏ ਸੀਗੇ ਤੇ ਜੱਜ ਨੇ ਆਪਣੇ ਆਪ ਹੀ ਧੱਕੇ ਨਾਲ ਉਹਨਾਂ ਦਾ ਕੇਸ ਡਿਸਮਿਸ ਕਰਤਾ ਕਿ ਮੇਰੇ ਕੋਲ ਇਹ ਅਥਾਰਟੀ ਹੈ, ਮੈਂ ਤੇਰਾ ਕੇਸ ਡਿਸਮਿਸ ਕਰਤਾ। ਹਾਂਜੀ। ਸੋ ਉਹਨਾਂ ਕੋਲ ਕਈ ਵਾਰੀ ਕਹਿੰਦੇ ਕਿ ਪੁੱਛਿਆ ਨਹੀਂ, ਕਈ ਵਾਰੀ ਉਹਨਾਂ ਦੇ ਵਕੀਲ ਨੇ ਕੁਛ ਨਹੀਂ ਕਿਹਾ ਤੇ ਕੇਸ ਉਹਨਾਂ ਦਾ ਉੱਥੇ ਜਿਹੜਾ ਸੀਗਾ ਬੰਦ ਕਰ ਦਿੱਤਾ ਗਿਆ। ਸੋ ਹੁਣ ਇਹ ਹੈ ਕਿ ਇਹਨੂੰ ਫਾਈਟ ਤੁਸੀਂ ਜੱਜ ਆਪਣੀ ਜਗ੍ਹਾ ਤਾਂ ਸਹੀ, ਉਹਨਾਂ ਕੋਲ ਅਥਾਰਟੀ ਜ਼ਰੂਰ ਹੈਗੀ ਹੈ ਕਿਉਂਕਿ ਮੈਮੋ ਕਹਿੰਦਾ ਹੈਗਾ ਕਿ ਕੇਸ ਬੰਦ ਕੀਤੇ ਜਾ ਸਕਦੇ ਆ। ਸੋ ਤੁਸੀਂ ਇਹ ਹੈ ਕਿ ਤੁਸੀਂ ਕੇਸ ਨੂੰ ਆਪਣੇ ਨੂੰ ਫਾਈਟ ਕਰ ਸਕਦੇ ਆ, ਤੁਸੀਂ ਐਕਸਪਲੇਨ ਕਰ ਸਕਦੇ ਆ ਕਿ ਕਿੰਨਾ ਟਾਈਮ ਤੁਹਾਨੂੰ ਹੋ ਗਿਆ ਇਸ ਕੰਟਰੀ 'ਚ ਆਏ, ਕਿੰਨੀ ਦੇਰ ਤੋਂ ਤੁਸੀਂ ਵੇਟ ਕਰ ਰਹੇ ਹੋ, ਤੁਹਾਨੂੰ ਆਪਣੀ ਹੁਣ ਪੀਟੀ ਦੇ ਵਿੱਚ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਨਹੀਂ ਮਿਲਦਾ, ਤੁਸੀਂ ਸਿਟੀਜ਼ਨ ਨਹੀਂ ਬਣ ਸਕਦੇ, ਤਾਂ ਤੁਹਾਨੂੰ ਇਹ ਆਰਗਿਊ ਕਰਨਾ ਪੈਣਾ ਕਿ ਤੁਹਾਡੀ ਜਿਹੜੀ ਫੈਮਿਲੀ ਹੈ, ਸਪੈਸ਼ਲੀ ਜਿਹਨਾਂ ਦੇ ਬੱਚੇ ਆ, ਘਰ ਵਾਲੀ ਪਿੱਛੇ ਆ, ਉਹ ਤਾਂ ਸਿੱਧੇ ਈਜ਼ੀ ਆਰਗੂਮੈਂਟ ਥੋੜ੍ਹੀ ਕਰ ਸਕਦੇ ਆ ਕਿ ਜੇ ਉਹ ਪੀਡੀ ਜਾਂ ਉਹਨਾਂ ਦਾ ਕੇਸ ਜੇ ਬੰਦ ਕਰ ਦਿੱਤਾ ਜਾਊਗਾ ਤਾਂ ਫੈਮਿਲੀ ਨੂੰ ਖਤਰਾ ਜਿਹੜਾ ਬਣਿਆ ਰਹਿਣਾ, ਤੇ ਜਿਹਨਾਂ ਦੇ ਵਾਈਫ ਜਾਂ ਬੱਚੇ ਨਹੀਂ ਹੈਗੇ ਉਹ ਤਾਂ ਫਿਰ ਪੇਰੈਂਟਸ ਵਾਲੀ ਆਰਗਿਊ ਕਰ ਸਕਦੇ ਆ ਕਿ ਪੇਰੈਂਟਸ ਹੋਲਡ ਹੋ ਰਹੇ ਆ, ਉਹਨਾਂ ਤੋਂ ਦੱਸ ਸਕਦੇ ਆ ਕਿ ਉਹਨਾਂ ਨੂੰ ਕੀ ਰਿਸਕ ਨੇ, ਤੇ ਜੇ ਉਹਨਾਂ ਨੂੰ ਨਹੀਂ ਗ੍ਰੀਨ ਕਾਰਡ ਮਿਲਿਆ ਤਾਂ ਉਹਨਾਂ ਨੂੰ ਉਹ ਮੰਗਾ ਨਹੀਂ ਸਕਦੇ ਇੱਥੇ। ਸੋ ਵਾਈਫ ਤੇ ਬੱਚਿਆਂ ਨੂੰ ਕਿਉਂਕਿ ਤੁਸੀਂ ਨਾਲ ਹੀ ਮੰਗਾ ਸਕਦੇ ਆ, ਸੋ ਉਹ ਆਰਗੂਮੈਂਟ ਥੋੜ੍ਹੀ ਰੀਜ਼ਨੇਬਲ ਆ। ਪੇਰੈਂਟਸ ਨੂੰ ਤੁਸੀਂ ਸਿਰਫ ਸਿਟੀਜ਼ਨ ਬਣ ਕੇ ਮੰਗਾ ਸਕਦੇ ਆ। ਸੋ ਜੱਜ ਤੁਹਾਨੂੰ ਇਹ ਕਹਿ ਸਕਦਾ ਕਿ ਨਹੀਂ, ਇਹ ਤਾਂ ਤੂੰ ਬਹੁਤ ਦੂਰ ਦੀ ਜਿਹੜੀ ਲੰਬੀ ਗੱਲ ਕਰ ਰਿਹਾ। ਸੋ ਜੇ ਨਹੀਂ ਚੱਲਦਾ ਤਾਂ ਤੁਹਾਡਾ ਵਕੀਲ ਉੱਥੇ ਨਹੀਂ ਕੋਆਪਰੇਟ ਕਰਦਾ, ਜਿੱਦਾਂ ਕਈ ਵਾਰੀ ਦੱਸਦੇ ਆ ਕਿ ਖੜੇ ਪੈਰ ਕੋਈ ਵਕੀਲ ਕਰਕੇ ਭੇਜ ਦਿੱਤਾ ਜਾਂਦਾ, ਉਹਨੂੰ ਪਤਾ ਨਹੀਂ ਹੁੰਦਾ ਕੇਸ ਦਾ ਇੰਨਾ, ਜਾਂ ਕਈ ਵਾਰੀ ਜੂਨੀਅਰ ਲਾਇਰ ਹੁੰਦਾ। ਸੋ ਤੁਸੀਂ ਇਹ ਹੈ ਕਿ ਜੱਜ ਕੋਲ ਮੰਗ ਸਕਦੇ ਹੋ ਕਿ ਕਹਿ ਸਕਦੇ ਹੋ ਕਿ ਮੈਂ ਰਿਕੁਐਸਟ ਕਰਦਾ ਕਿ ਮੈਨੂੰ ਇੱਕ ਨਵੀਂ ਤਰੀਕ ਦੇ ਦਿੱਤੀ ਜਾਵੇ ਜਾਂ ਮੈਨੂੰ ਬਰੀਫ ਸਬਮਿਟ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ ਕਿ ਮੈਨੂੰ ਘੱਟੋ ਘੱਟ ਤੁਸੀਂ 30 ਦਿਨ ਦਾ ਟਾਈਮ ਦਿਓ, ਮੈਂ ਤੁਹਾਨੂੰ ਸਾਬਿਤ ਕਰ ਸਕਦਾ ਕਿ ਮੇਰਾ ਕੇਸ ਕਿਉਂ ਨਹੀਂ ਬੰਦ ਹੋਣਾ ਚਾਹੀਦਾ, ਤਾਂ ਕਿ ਤੁਹਾਡੇ ਕੋਲ ਜਿਹੜਾ ਟਾਈਮ ਹੋਵੇ ਫਿਰ ਤੁਸੀਂ ਬਾਹਰ ਆ ਕੇ ਆਪਣਾ ਵਕੀਲ, ਜੇ ਤੁਹਾਨੂੰ ਚੇਂਜ ਕਰਨ ਦੀ ਨੌਬਤ ਆਉਂਦੀ ਹੈ ਤੁਸੀਂ ਵਕੀਲ ਚੇਂਜ ਕਰ ਸਕਦੇ ਆ। ਸੋ ਮੁੱਖ ਦੀ ਗੱਲ ਇਹ ਹੈ ਕਿ ਉੱਥੇ ਤੁਸੀਂ ਆਬਜੈਕਟ ਕਰੋ ਕਿ ਪੀਡੀ ਕਿਉਂ ਨਹੀਂ ਚਾਹੀਦੀ। ਸੋ ਕਈ ਵਾਰੀ ਵਕੀਲ ਕਹਿ ਦਿੰਦਾ ਕਿ ਨਹੀਂ ਤੂੰ ਚੁੱਪ ਕਰਕੇ ਬੈਠਾ ਰਹਿ, ਤੇਰੇ ਬੋਲਣ ਵਾਲਾ ਕੁਛ ਨਹੀਂ ਹੈਗਾ, ਹੈ ਨਾ। ਸੋ ਇੱਦਾਂ ਕਿ ਆਪਣੇ ਵਕੀਲ ਨੂੰ ਪਹਿਲਾਂ ਹੀ ਬਾਹਰੋਂ ਕਹਿ ਕੇ ਜਾਇਓ ਕਿ ਮੈਂ ਪੀਡੀ ਨਹੀਂ ਲੈਣੀ, ਤੇ ਜਿੰਨੀ ਫਾਈਟ ਹੋ ਸਕਦੀ ਹੈ ਕਰੋ, ਬਾਕੀ ਅੱਗੇ ਜੱਜ ਤੇ ਡਿਪੈਂਡ ਕਰਦਾ। ਸੋ ਹੋ ਸਕਦਾ ਕਿ ਜੱਜ ਤੁਹਾਨੂੰ ਬਰੀਫਿੰਗ ਐਕਸਟੈਂਸ਼ਨ ਦੇ ਦੇਵੇ ਤੇ ਤੁਹਾਨੂੰ ਫਿਰ ਆਪਣਾ, ਕਈ ਵਾਰੀ ਜੱਜ ਸਿਰਫ 1 ਹਫ਼ਤੇ ਦੀ ਬਰੀਫਿੰਗ ਐਕਸਟੈਂਸ਼ਨ ਦਿੰਦਾ, ਕਈ ਵਾਰੀ ਜੱਜ ਤੁਹਾਨੂੰ 30 ਦਿਨਾਂ ਦੀ ਬਰੀਫਿੰਗ ਐਕਸਟੈਂਸ਼ਨ ਦੇ ਦਿੰਦਾ ਕਿ ਸਬਮਿਟ ਕਰੋ ਕਿ ਕਿਉਂ ਨਹੀਂ ਤੁਹਾਡਾ ਕੇਸ ਬੰਦ ਹੋਣਾ ਚਾਹੀਦਾ। ਸੋ ਇਹ ਬੇਸ ਤੇ ਤੁਸੀਂ ਪਹਿਲਾਂ, ਹੁਣ ਤੁਹਾਡੀ ਇੱਕ ਫਾਈਟ ਪੀਡੀ ਲਈ ਬਣ ਗਈ, ਨਵੀਂ ਕੇਸ ਵਾਲੀ ਗੱਲ ਹੋ ਗਈ ਬਾਅਦ 'ਚ। ਸੋ ਪ੍ਰੋਬਲਮ ਇਹਦੇ ਵਿੱਚ ਇਹ ਹੈ ਕਿ ਹੁਣ ਬੰਦਾ ਤਾਂ ਆਪਣੇ ਹਿਸਾਬ ਨਾਲ ਪੂਰੀ ਤਿਆਰੀ ਤੁਰੀ ਕਰਕੇ ਪ੍ਰੀਪੇਅਰ ਹੋ ਕੇ ਜਾਂਦਾ, ਪਰ ਉੱਥੇ ਜਾ ਕੇ ਕੇਸ ਆਰਗੂਮੈਂਟ ਘੱਟ ਹੁੰਦੀ ਆ ਤੇ ਕੇਸ ਦੇ ਡਿਸਮਿਸਲ ਦੀ ਆਰਗੂਮੈਂਟ ਜਿਹੜੀ ਆ ਉਹ ਜ਼ਿਆਦਾ ਹੋ ਰਹੀ ਹੈ ਅੱਜ ਕੱਲ੍ਹ। ਸੋ ਇਹ ਤਾਂ ਸਰਕਾਰ ਦੇ ਲਈ ਫਿਰ ਕਾਫੀ ਐਕਸਟ੍ਰੀਮ ਜਿਹਾ ਜਿਹੜਾ ਆ ਅਟਰਨੀ ਜੀ ਕੰਮ ਹੈਗਾ ਟਿਰਕਿਆਣਾ ਜੀ, ਵੀ ਧੱਕੇ ਦੇ ਨਾਲ ਪੀੜੀ ਜਿਹੜੀ ਉਹ ਦਿੱਤੀ ਜਾ ਰਹੀ ਹੈ, ਵੀ ਨਹੀਂ ਅਗਲੇ ਬੰਦੇ ਨੂੰ ਭਾਵੇਂ ਸ਼ੂਗਰ ਹੋਵੇ, ਧੱਕੇ ਨਾਲ ਕੁਲਫੀ ਖਵਾਉਣ ਵਾਲੀ ਗੱਲ ਹੋਈ ਪਈ ਹੈ। ਇਹ ਹੋਈ ਕੀ ਜਾਂਦਾ, ਬਣੂਗਾ ਕੀ ਜੀ ਫਿਰ ਇਸ ਦੇ ਵਿੱਚ? ਹਾਂਜੀ, ਕਾਫੀ ਅਨਫੋਰਚੂਨੇਟ ਆ, ਪਰ ਕਿਉਂਕਿ ਜੱਜਾਂ ਦੇ ਕੋਲ ਤੇ ਸਰਕਾਰ ਦੇ ਕੋਲ ਪਾਵਰ ਆ। ਜੇ ਸਰਕਾਰ ਕਵੇ ਕਿ ਮੈਂ ਰਿਮੂਵਲ ਪ੍ਰੋਸੀਡਿੰਗ ਕਰਨੀਆਂ ਨਹੀਂ ਇਹਦੀਆਂ, ਫੋਰ ਐਗਜ਼ਾਮਪਲ ਜੇ ਅਸਾਈਲਮ ਆਫਿਸ ਕਵੇ ਕਿ ਭਾਵੇਂ ਉਹ 7 ਦਿਨਾਂ 'ਚ ਕੋਰਟ ਨੂੰ ਰੈਫਰ ਕਰ ਦੇਵੇ, ਭਾਵੇਂ ਉਹ ਕਈ ਮਹੀਨੇ ਕਰੇ ਨਾ, ਹੈ ਨਾ। ਸੋ ਐਂਡ ਆਫ ਦਾ ਡੇ ਸਰਕਾਰ ਦੀ ਮਰਜ਼ੀ ਆ। ਜਿਹੜਾ ਆਪਾਂ ਮੈਮੋ ਡਿਸਕਸ ਕੀਤਾ ਸੀਗਾ, ਪੀਡੀ ਮੈਮੋ, ਉਹਨੇ ਐਨਫੋਰਸਮੈਂਟ ਪ੍ਰਾਇਓਰਟੀ ਦੱਸੀ ਹੋਈ ਆ ਕਿ ਕਿਹੜੇ 3 ਕਿਸਮ ਦੇ ਜਿਹੜੇ ਬੰਦੇ ਆ, ਕ੍ਰਿਮੀਨਲ ਹੋ ਗਏ, ਸਮਗਲਰ ਹੋ ਗਏ, ਜਿਹੜੇ ਪਬਲਿਕ ਸੇਫਟੀ ਨੂੰ ਥ੍ਰੈਟ ਨੇ, ਜਿਹੜੇ ਲੋਕੀ ਉਹਨਾਂ ਨੇ ਐਨਫੋਰਸਮੈਂਟ ਪ੍ਰਾਇਓਰਟੀ 'ਚ ਹੈਗੇ ਨੇ। ਸੋ ਜਿਹੜੇ ਨਵੇਂ ਕੇਸ ਜਿਹੜੇ ਆਏ ਆ ਉਹ ਤਾਂ ਸਾਰੇ ਐਨਫੋਰਸਮੈਂਟ ਪ੍ਰਾਇਓਰਟੀ 'ਚ ਹੀ ਆ। ਜਿੱਦਾਂ ਆਪਾਂ ਕਿਹਾ ਸੀ, ਇਹਨਾਂ ਨੇ 2020 ਦੀ ਨਵੰਬਰ ਜਿਹੜੀ ਵੀ ਤਰੀਕ ਇਹਨਾਂ ਨੇ ਡਿਸਾਈਡ ਕੀਤੀ ਸੀ। ਆਪਾਂ ਗੱਲ ਕਰ ਰਹੇ ਜਿਹੜੇ ਪੁਰਾਣੇ ਕੇਸ ਹੈ ਨਾ, ਹੁਣ ਪੁਰਾਣੇ ਵਿਚਾਰੇ ਉੱਦਾਂ ਦੁਖੀ ਆਏ ਹੋਏ ਆ ਕਿ ਯਾਰ ਇੰਨੀ ਦੇਰ ਹੋ ਗਈ, ਇੰਨੇ ਸਾਲ ਹੋ ਗਏ, ਤਰੀਕ ਆ ਨਹੀਂ ਰਹੀ, ਤੇ ਉਹ ਪੁਰਾਣਿਆਂ ਨੂੰ ਉਹ ਕਹਿ ਰਹੇ ਕਿ ਤੁਸੀਂ ਐਨਫੋਰਸਮੈਂਟ ਪ੍ਰਾਇਓਰਟੀ 'ਚ ਨਹੀਂ। ਹੁਣ ਦੇਖੋ ਗੱਲ ਇੱਦਾਂ ਕਿ ਸਿਸਟਮ, ਜੇ ਇਹਨਾਂ ਨੇ ਕਿਹਾ ਕਿ 6 ਮਹੀਨੇ 'ਚ ਨਵੇਂ ਕੇਸਾਂ ਦਾ ਨਿਪਟਾਰਾ ਕਰਨਾ, ਪਹਿਲੀ ਗੱਲ ਇਹ ਹੈ ਕਿ ਉਹ ਨਿਪਟਾਰਾ ਹੋਊਗਾ ਕਿੱਦਾਂ ਜਦ ਤੱਕ ਪੁਰਾਣੇ ਕੇਸ ਰਫਾ ਦਫਾ ਨਹੀਂ ਹੋਊਗੇ। ਰਫਾ ਦਫਾ ਕਰਨ ਦੇ 2-3 ਚਾਂਸ ਹੀ ਆ, ਜਾਂ ਤਾਂ ਸਾਰਿਆਂ ਨੂੰ ਬੁਲਾ ਕੇ ਛੇਤੀ 10-10, 15-15 ਮਿੰਟ ਦੀ ਹੀਅਰਿੰਗ ਕਰਕੇ ਕੇਸ
ਕੇਸ ਨੂੰ ਅਪਰੂਵ ਕਰੋ ਹੈ ਨਾ, ਤੇ ਜਾਂ ਫਿਰ ਜਿਹੜੇ ਸਾਰੇ ਕੇਸ ਆ ਉਹਨਾਂ ਨੂੰ ਡਿਸਮਿਸ ਕਰੋ ਫਟਾਫਟ ਹੀ। ਸੋ ਹੁਣ ਹੋਣਾ ਇਹੀ ਹੈ ਕਿ ਇਹ ਜਿਹੜੇ ਕੇਸ ਆ ਇਹ ਡਿਸਮਿਸ ਕਰ ਰਹੇ ਨੇ ਤਾਂ ਕਿ ਇਹਨਾਂ ਦਾ ਜਿਹੜਾ ਨਵੇਂ ਸਿਸਟਮ ਤੇ ਸ਼ਿਫਟ ਕਰਨ ਜਾ ਰਹੇ ਆ ਉਹ ਤਾਂ ਹੀ ਕਰ ਪਾਓਗੇ ਜੇ ਸਾਰੇ ਕੇਸ ਜਿਹੜੇ ਆ ਡਿਸਮਿਸ ਹੋ ਗਏ। ਤੇ ਹੁਣ ਚੱਕਰ ਇਹ ਹੈ ਕਿ ਜਿਹੜੀ ਪੋਲਿਟਿਕਸ ਹੈਗੀ ਹੈ ਇਸ ਦੇਸ਼ ਦੀ, ਉਹ ਜਿਹੜੀ ਰਿਵੋਲਵ ਅਰਾਊਂਡ ਕਰਦੀ ਆ ਹਿਸਪੈਨਿਕ ਇਮੀਗ੍ਰੇਸ਼ਨ ਉੱਤੇ, ਸਾਊਥ ਅਮਰੀਕਨ ਇਮੀਗ੍ਰੇਸ਼ਨ ਉੱਤੇ, ਕਿਉਂਕਿ ਸਭ ਤੋਂ ਵੱਡਾ ਤੁਪਕਾ ਉਹੀ ਆ। ਜਿਹੜੀ ਪੰਜਾਬੀਆਂ ਦੀ ਇਮੀਗ੍ਰੇਸ਼ਨ ਆ ਉਹ ਤਾਂ ਰਿਲੇਟਿਵਲੀ ਮਤਲਬ ਕਾਫੀ ਗਿਣਤੀ 'ਚ ਆ, ਪਰ ਇੰਨਾ ਕੋਈ ਜਿਹੜੀ ਉਹਨਾਂ ਦੀ ਡੈਮੋਗ੍ਰਾਫੀ 'ਚ ਫਰਕ ਪਾਉਂਦੀ ਨਹੀਂ, ਕਿਉਂਕਿ ਜਿਹੜੇ ਪੰਜਾਬੀ ਐਂਡ 'ਚ ਉਹਨਾਂ ਨੇ ਵੋਟ ਰਿਪਬਲਿਕਨ ਹੀ ਕਰਨਾ ਸਾਰਿਆਂ ਨੇ, ਹੈ ਨਾ। ਸੋ ਜਿਹੜੀ ਹਿਸਪੈਨਿਕ ਪੋਪੂਲੇਸ਼ਨ ਹੈਗੀ ਆ ਉਹ ਡੈਮੋਕ੍ਰੈਟਿਕ ਵੋਟ ਕਰਦੀ ਹੈ, ਕਿਉਂਕਿ ਵਟ ਐਵਰ ਰੀਜ਼ਨ, ਚਲੋ ਉਹਨਾਂ ਦੇ ਵਿੱਚ ਤਾਂ ਮੈਂ ਨਹੀਂ ਜਾਊਂਗਾ ਅੱਜ। ਸੋ ਜਿਹੜੀ ਫਾਈਟ ਇਹਨਾਂ ਦੀ ਹੈਗੀ ਆ ਉਹ ਇਹ ਹੈਗੀ ਆ ਰਿਪਬਲਿਕਨਸ ਦੀ ਕਿ ਹਿਸਪੈਨਿਕ ਇਮੀਗ੍ਰੇਸ਼ਨ ਨੂੰ ਕਿੱਦਾਂ ਕੰਟਰੋਲ ਕਰਨਾ। ਤਾਂ ਜਿਹੜੇ ਸਾਰੇ ਲਾਜ਼ ਵਗੈਰਾ ਸਾਰਾ ਕੁਛ ਹੈਗਾ ਉਹ ਹਿਸਪੈਨਿਕ ਇਮੀਗ੍ਰੇਸ਼ਨ ਨੂੰ ਲੈ ਕੇ ਡਿਸਾਈਡ ਕੀਤੇ ਜਾਂਦੇ ਆ। ਜਿਹੜੇ ਡੈਮੋਕ੍ਰੇਟਸ ਆ ਉਹ ਇੱਦਾਂ ਸੋਚਦੇ ਕਿ ਹਿਸਪੈਨਿਕ ਇਮੀਗ੍ਰੇਸ਼ਨ ਜਿਹੜੀ ਹੈਗੀ ਇਹਨੂੰ ਫਾਇਦਾ ਕਿੱਦਾਂ ਕਰਨਾ। ਸੋ ਉਹਨਾਂ ਵਾਸਤੇ ਜਿਹੜੇ ਹਿਸਪੈਨਿਕ ਕਲਾਇੰਟ ਆ ਉਹ ਜੈਨੂਇਨਲੀ ਇੱਥੇ ਅਮਰੀਕਾ ਦੇ ਵਿੱਚ ਕਿਉਂ ਆਉਂਦੇ ਆ, 2-3 ਕਾਰਨਾਂ ਕਰਕੇ ਆਉਂਦੇ ਆ ਕਿ ਉੱਥੇ ਗਰੀਬੀ ਬਹੁਤ ਜ਼ਿਆਦਾ, ਉੱਥੇ ਗੈਂਗ ਵਾਇਲੈਂਸ ਵਗੈਰਾ ਬਹੁਤ ਪ੍ਰੋਬਲਮ ਆ, ਤੇ ਉੱਥੇ ਜਿਹੜੀ ਨੈਚੁਰਲ ਹੈਜ਼ਰਡਸ ਵਗੈਰਾ, ਕਦੀ ਹਰੀਕੇਨ ਆ ਗਿਆ, ਕਦੀ ਕੁਛ ਹੋ ਗਿਆ, ਇਹ 3 ਚੀਜ਼ਾਂ ਕਰਕੇ ਲੋਕੀ ਜੈਨੂਇਨਲੀ ਉੱਥੋਂ ਉਹਨਾਂ ਨੂੰ ਖਾਣ ਪੀਣ ਦੀ ਰੋਟੀ ਦੀ ਪ੍ਰੋਬਲਮ ਆ, ਤੇ ਤਾਂ ਕਰਕੇ ਇੱਥੇ ਆਉਂਦੇ ਨੇ। ਜਦੋਂ ਇੱਥੇ ਆਉਂਦੇ ਨੇ ਉਹਨਾਂ ਨੂੰ ਕਹਿ ਦਿੱਤਾ ਜਾਵੇ ਕਿ ਤੁਹਾਡਾ ਤਾਂ ਕੇਸ ਹੀ ਡਿਸਮਿਸ ਕਰਤਾ 1 ਤਰੀਕ ਤੇ ਹੀ, ਉਹ ਕਹਿੰਦੇ ਸਾਡੇ ਵਕੀਲ ਦੇ ਪੈਸੇ ਬਚ ਗਏ, ਸਾਨੂੰ ਵਾਪਸ ਨਹੀਂ ਆਣੇ ਭੇਜਣਾ। ਤੇ ਉਹਨਾਂ ਦਾ ਤਾਂ ਦੇਖੋ ਬਾਰਡਰ ਨਾਲ ਹੀ ਲੱਗਦਾ, ਉਹਨਾਂ ਨੂੰ ਕੋਈ ਉਹਨਾਂ ਨੂੰ ਇਹ ਮਾੜੀ ਚੀਜ਼ ਨਹੀਂ ਲੱਗਦੀ, ਉਹਨਾਂ ਨੂੰ ਇਹ ਬਹੁਤ ਵਧੀਆ ਚੀਜ਼ ਲੱਗਦੀ ਹੈ ਕਿ ਪੀਡੀ ਮਿਲ ਗਈ ਹੈ। ਸੋ ਸਰਕਾਰ ਨੂੰ ਇਹ ਲੱਗਦਾ ਕਿ ਇਹਨਾਂ ਦਾ ਫਾਇਦਾ ਕੀਤਾ ਜਾ ਰਿਹਾ ਵਾ। ਹਾਂਜੀ, ਸਰਕਾਰ ਨੂੰ ਲੱਗਦਾ ਇਹਨਾਂ ਦਾ ਫਾਇਦਾ ਕੀਤਾ ਜਾ ਰਿਹਾ, ਪਰ ਜਿਹੜੇ ਆਪਣੇ ਪੰਜਾਬੀ ਕਲਾਇੰਟ ਆ ਉਹ ਪੀਡੀ ਲੈ ਕੇ ਖੁਸ਼ ਨਹੀਂ ਹੈਗੇ। ਉਹ ਕਹਿੰਦੇ ਕਿ ਇੰਨੀ ਦੇਰ ਤੇ ਬੈਠੇ ਆ, ਸਿਰਫ ਸਾਡੇ ਪੈਸੇ ਬਣ ਰਹੇ ਆ, ਵਰਕ ਪਰਮਿਟ ਬਣ ਰਿਹਾ, ਸਾਡੇ ਲਈ ਉਹ ਇਨਫ ਨਹੀਂ ਹੈਗਾ, ਸਾਨੂੰ ਗ੍ਰੀਨ ਕਾਰਡ ਵੀ ਨਾਲ ਚਾਹੀਦਾ। ਤੇ ਯੰਗ ਜਨਰੇਸ਼ਨ ਜਿਹੜੀ ਹੈਗੀ ਕਾਫੀ ਲਾਰਜ ਨੰਬਰ 'ਚ ਆ ਰਹੀ ਆ, ਪਤਾ ਹੀ ਆ ਹੁਣ ਬਾਰਡਰ ਹੈ ਨਾ ਜਿਹੜਾ, ਲੋਕਾਂ ਕੋਲ ਪੈਸੇ ਵੀ ਇੰਡੀਆ 'ਚ ਹੁਣ ਵੱਧ ਗਏ ਆ, ਸੋਸ਼ਲ ਮੀਡੀਆ ਵਗੈਰਾ ਵੀ ਆ ਗਿਆ, ਰੀਚ ਲੋਕਾਂ ਦੀ ਆਮ ਬੰਦੇ ਦੀ ਇੱਕ ਜ਼ਿਆਦਾ ਹੋ ਗਈ ਆ। ਸੋ ਹਰੇਕ ਬੰਦਾ ਹੁਣ ਆਉਣ ਨੂੰ ਕਾਹਲਾ ਇੱਥੇ। ਪਿੰਡਾਂ ਦੇ ਪਿੰਡ ਜਿੱਦਾਂ ਸੁਣਿਆ ਕਿ ਖਾਲੀ ਹੋ ਰਹੇ ਆ, ਤੇ ਉੱਥੇ ਓਬਵੀਅਸਲੀ ਕਈ ਕਾਰਨ ਨੇ ਕਿ ਕਿਉਂ ਮਾਈਗ੍ਰੇਸ਼ਨ ਚੱਲ ਰਹੀ ਹੈ। ਤੇ ਜਿਹੜੀ ਯੰਗ ਜਨਰੇਸ਼ਨ ਆ ਉਹ ਤਾਂ ਕਈ ਵਾਰੀ ਆਉਂਦੀ ਹੀ ਹੈ ਕਿ ਭਾਜੀ ਮੈਂ ਨਾ ਵੇਟ ਨਹੀਂ ਕਰਨੀ, ਤੇ ਜਿੱਦਾਂ ਬਾਕੀ ਜਣੇ ਵੇਟ ਕਰਦੇ ਆ, ਮੇਰਾ ਕੁਛ ਕਰੋ ਤੁਸੀਂ, ਮੈਂ ਤਾਂ ਸਾਲ ਕੇ 2 ਸਾਲ 'ਚ ਮੈਨੂੰ ਗ੍ਰੀਨ ਕਾਰਡ ਚਾਹੀਦਾ ਵਾ। ਤਾਂ ਮੈਂ ਕਿਹਾ ਯਾਰ ਜਿਹੜੇ ਵੇਟ ਤਾਂ ਬਾਕੀਆਂ ਨੇ ਵੀ ਨਹੀਂ ਕਰਨੀ, ਉਹਨਾਂ ਦੀ ਵੀ ਮਜਬੂਰੀ ਆ, ਉਹਨਾਂ ਨੂੰ ਵੀ ਵੇਟ ਕਰਨੀ ਪੈ ਰਹੀ ਹੈ, ਤੇ ਤੈਨੂੰ ਵੀ ਵੇਟ ਜਿਹੜੀ ਕਰਨੀ ਪੈ ਜਾਣੀ ਹੈ ਨਾ। ਸੋ ਉਹਦੇ ਵਿੱਚ ਨਹੀਂ ਕੁਛ ਤੁਸੀਂ ਕਰ ਸਕਦੇ। ਸੋ ਇਹ ਜੇ ਉਹਨਾਂ ਨੇ ਕਿਹਾ ਕਿ ਤੁਹਾਡਾ ਕੇਸ ਜੇ ਡਿਸਮਿਸ ਕਰਨਾ, ਫਿਰ ਤੁਹਾਡਾ ਕੇਸ ਡਿਸਮਿਸ ਹੀ ਹੋਊਗਾ।